ਅਟਾਰਨੀ ਟਿਰਕੇਨਾ ਜੀ, ਇਹ ਟੌਪਿਕ ਨੂੰ ਆਪਾਂ ਉੱਦਾਂ ਪਹਿਲਾਂ ਵੀ ਕਰ ਚੁੱਕੇ ਆ, ਪਰ ਬਹੁਤ ਸਾਰੇ ਜਿਹੜੇ ਸਾਡੇ ਸਰੋਤੇ ਤੇ ਦਰਸ਼ਕ ਆ ਉਹਨਾਂ ਦੀ ਮੰਗ ਸੀ ਵੀ ਤੁਸੀਂ ਪਲੀਜ਼ ਇਸ ਦੇ ਉੱਤੇ ਦੁਬਾਰਾ ਕਰੋ, ਕਿਉਂਕਿ ਹੁਣ ਕਾਫੀ ਲੋਕਾਂ ਦੀਆਂ ਤਰੀਕਾਂ ਆ ਰਹੀਆਂ ਕੋਰਟ ਰੂਮਸ ਦੇ ਵਿੱਚ, ਉਹਨਾਂ ਨੇ ਜਾਣਾ ਹੁੰਦਾ ਆ, ਸੋ ਵੇਖਣਾ ਚਾਹੁੰਦੇ ਆ ਵੀ ਕਿੱਦਾਂ ਕੋਰਟ ਰੂਮ ਦਾ ਅੰਦਰਲਾ ਸੀਨ ਹੁੰਦਾ ਆ, ਕੀ ਤਿਆਰੀਆਂ ਉਸ ਦੇ ਬਾਬਤ ਜਿਹੜੀਆਂ ਉਹ ਰਹਿੰਦੀਆਂ ਆ। ਸੋ ਅੱਜ ਆਪਾਂ ਮਿਲਾਦੇ ਇਸ ਦੇ ਉੱਤੇ ਡਿਸਕਸ਼ਨ ਕਰਾਂਗੇ। ਬਿਲਕੁਲ। ਸੋ ਕੋਰਟ ਤਰੀਕ ਅਜੇ ਤਾਂ ਕਈ ਕਹਿੰਦੇ ਆ ਵੀ ਸਾਡੀ ਜਲਦੀ ਆਵੇ, ਕਈ ਕਹਿੰਦੇ ਵੀ ਚੱਲ ਕੋਈ ਨਹੀਂ ਆਰਾਮ ਦੇ ਨਾਲ। ਸੋ ਜਦੋਂ ਇੱਕ ਵਾਰੀ ਤਰੀਕ ਪੈ ਜਾਂਦੀ ਆ ਫਿਰ ਕੀ ਆ ਜੀ, ਕੀ ਸਟੈਪਸ ਨੇ ਫਿਰ ਅੱਗੇ ਕੋਰਟ ਡੇਟ ਵਾਲੇ ਦਿਨ ਤੱਕ ਦੀ? ਸੋ ਜੀ ਜਿਹੜੇ ਤਾਂ ਆਪਾਂ ਅੱਜ ਗੱਲ ਕਰ ਰਹੇ ਹਾਂ ਕੋਰਟ ਵਾਲਿਆਂ ਦੀ, ਆਪਾਂ ਉਹਨਾਂ ਦੀ ਨਹੀਂ ਗੱਲ ਕਰ ਰਹੇ। ਜਿਹੜੇ ਅਸਾਲਮ ਆਫਿਸ ਮੁਰੇ ਆ ਵੀਜ਼ੇ ਤੇ ਆ ਕੇ ਜਿਹਨਾਂ ਨੇ ਕੇਸ ਲਾਏ ਆ, ਜਾਂ ਫਿਰ ਜਿਹੜੇ ਸੇਫ ਲੰਘਿਆ ਸੀ ਉਹਨਾਂ ਨੇ ਕੇਸ ਲਾਏ ਆ, ਕਿਉਂਕਿ ਉਹਨਾਂ ਦੀਆਂ ਤਰੀਕਾਂ ਨਹੀਂ ਪੈ ਰਹੀਆਂ। ਸੋ ਜਿਹੜੇ ਕੋਰਟ ਸਿਸਟਮ 'ਚ ਉਹਨਾਂ ਦੀਆਂ ਤਰੀਕਾਂ ਪੈ ਰਹੀਆਂ, ਸਾਰੇ ਕੋਰਟਸ ਦੀਆਂ ਤਰੀਕਾਂ ਨਹੀਂ ਪੈਂਦੀਆਂ। ਜਿੱਦਾਂ ਆਪਾਂ ਦੇਖਿਆ ਕਿ ਸੈਕਰਾਮੈਂਟੋ ਨੇ ਹੁਣ ਹੋਲਡ ਤੇ ਕੀਤਾ ਹੋਇਆ, ਕੋਈ ਫਾਈਨਲ ਡੇਟ ਨਹੀਂ ਦੇ ਰਹੇ। ਨਿਊਯਾਰਕ ਕੋਰਟ ਦੇ ਵਿੱਚ ਕਾਫੀ ਜਿਹੜੀਆਂ ਤਰੀਕਾਂ ਸੀਗੀਆਂ ਉਹ ਨਹੀਂ ਪੈ ਰਹੀਆਂ, ਲਟਕੇ ਹੋਏ ਆ ਕੇਸ। ਸੈਂਟਾਨਾ ਦੇ ਵਿੱਚ ਆਪਾਂ ਦੇਖ ਰਹੇ ਹਾਂ ਕਿ ਪੀਡੀ ਦੇ ਰਹੇ ਆ, ਫਾਈਨਲ ਤਰੀਕਾਂ ਨੂੰ ਮਾਸਟਰ ਹੀਅਰਿੰਗ 'ਚ ਕਨਵਰਟ ਕਰ ਦਿੰਦੇ ਆ। ਤੇ ਜੇ ਮੰਨ ਲਓ ਕਿਸੇ ਦੀ ਤਰੀਕ ਜੇ ਸਿਸਟਮ ਇਹਨਾਂ ਦਾ ਸਹੀ ਚੱਲਦਾ ਹੋਵੇ, ਪਹਿਲਾਂ ਤੁਹਾਡੀ ਮਾਸਟਰ ਹੀਅਰਿੰਗ ਪੈਂਦੀ ਹੈ, ਫਿਰ ਤੁਹਾਡੀ ਫਾਈਨਲ ਹੀਅਰਿੰਗ ਆਉਂਦੀ ਜਿਹਨੂੰ ਇੰਡੀਵਿਜੂਅਲ ਹੀਅਰਿੰਗ ਕਹਿੰਦੇ ਆ, ਮੈਰਿਟਸ ਹੀਅਰਿੰਗ ਕਹਿੰਦੇ ਆ। ਤੇ ਉਹ ਜਿਹੜੀ ਤੁਹਾਡੀ ਜਿੱਥੇ ਤੁਸੀਂ ਰਹਿੰਦੇ ਹੋ ਉਹਦੇ ਹਿਸਾਬ ਨਾਲ ਕੋਰਟ ਦਾ ਇੱਕ ਜੁਰਿਸਡਿਕਸ਼ਨ ਬਣਦਾ, ਤੇ ਉੱਥੇ ਫਿਰ ਤੁਹਾਡੀ ਜਿਹੜੀ ਫਾਈਨਲ ਤਰੀਕ ਜਿਹੜੀ ਪੈਂਦੀ ਆ। ਮਾਸਟਰ ਹੀਅਰਿੰਗ ਨੂੰ ਤਾਂ ਅੱਜ ਕੱਲ੍ਹ ਜਿਹੜੇ ਵਕੀਲ ਆ ਉਹ ਆਪਣੇ ਰਿਟਨ ਪਲੀਡਿੰਗ ਵਗੈਰਾ ਪਾ ਕੇ ਸਿੱਧੇ ਭੁਗਤ ਲੈਂਦੇ ਆ, ਜਾਣ ਦੀ ਲੋੜ ਨਹੀਂ ਪੈਂਦੀ। ਕਈ ਜੱਜ ਇਹੋ ਜਿਹੇ ਅਜੇ ਉਹ ਪੁਰਾਣੇ ਸਿਸਟਮ ਦੇ ਨਾਲ ਚੱਲ ਰਹੇ। ਉਹਨਾਂ ਨੇ ਕੋਰਟ ਨੇ ਐਕਚੁਅਲੀ ਹਰੇਕ ਕੋਰਟ ਨੇ ਆਪਣੀ ਅਨਾਊਂਸਮੈਂਟ ਕੀਤੀ ਆ ਕਿ ਕਿਹੜੇ ਜੱਜ ਦਾ ਕੀ ਤਰੀਕਾ, ਤੇ ਉਹਨਾਂ ਨੇ ਲਿਸਟਾਂ ਜਿੱਦਾਂ ਭੇਜੀਆਂ ਆਪਣੀਆਂ ਕਿ ਇੱਕੋ ਕੋਰਟ ਦੇ ਵਿੱਚ ਕੋਈ ਜੱਜ ਕਹਿੰਦਾ ਕਿ ਮੈਂ ਆਪ ਵੀ ਨਹੀਂ ਆਉਣਾ ਤੇ ਨਾ ਹੀ ਮੇਰੇ ਕੋਰਟ 'ਚ ਕੋਈ ਆਉਣਾ ਚਾਹੀਦਾ। ਕਈਆਂ ਦਾ ਇੱਦਾਂ ਉਹ ਕਹਿੰਦਾ ਕਿ ਵਕੀਲ ਆਪਣਾ ਤੁਹਾਡਾ ਇੰਟਰਨੈਟ ਰਾਹੀਂ ਅਪੇਅਰ ਹੋਵੇ ਤੇ ਕਲਾਇੰਟ ਨੂੰ ਆਉਣਾ ਪੈਣਾ। ਤੇ ਕਈਆਂ ਨੇ ਇਹ ਕਿਹਾ ਕਿ ਮਾਸਟਰ ਹੀਅਰਿੰਗ ਦੇ ਵਿੱਚ ਤੁਹਾਨੂੰ ਪੇਸ਼ੀ ਲਾਣੀ ਪੈਣੀ ਆ, ਫਾਈਨਲ ਤੁਸੀਂ ਰਿਮੋਟ ਕਰ ਸਕਦੇ ਆ। ਸੋ ਆਪਣੇ ਇਹਨਾਂ ਦੇ ਜਿਹੜੇ ਕਹਿ ਲਓ ਕਿ ਜੱਜਾਂ ਨੇ ਆਪਣੇ ਉਹਨਾਂ ਦੇ ਰੂਲ ਆ ਕਿ ਕਿਹਨੂੰ ਉਹਨਾਂ ਨੇ ਆਨਲਾਈਨ ਹੀਅਰਿੰਗ ਲੈਣੀ ਹੈ, ਕਿਹਨੂੰ ਨਹੀਂ ਲੈਣੀ ਜੀ। ਤੇ ਫਾਈਨਲ ਹੀਅਰਿੰਗ ਜਦੋਂ ਆਉਂਦੀ ਆ ਤੇ ਤੁਹਾਡਾ ਫਿਰ ਅਲਟੀਮੇਟ ਤੁਹਾਡੀ ਹੀਅਰਿੰਗ ਹੁੰਦੀ ਹੈ। ਇਸ ਦਿਨ ਫਿਰ ਜੱਜ ਸਾਹਿਬ ਜੇ ਪੂਰਾ ਉਹਨਾਂ ਕੋਲ ਟਾਈਮ ਹੋਵੇ, ਸਾਰਾ ਕੁਝ ਕੇਸ ਦੀ ਤਿਆਰੀ ਹੋਵੇ ਦੋਨੋਂ ਪਾਰਟੀਆਂ ਵੱਲੋਂ, ਤਾਂ ਫਿਰ ਜਿਹੜਾ ਫਾਈਨਲ ਹੀਅਰਿੰਗ ਦੇ ਵਿੱਚ ਤੁਹਾਡਾ ਫੈਸਲਾ ਜਿਹੜਾ ਉਸੇ ਦਿਨ ਹੋ ਜਾਂਦਾ ਜੀ। ਅਟਾਰਨੀ ਟਿਰਕੇਨਾ ਜੀ, ਇਸ ਤੋਂ ਪਹਿਲਾਂ ਆਪਾਂ ਦੱਸ ਦਈਏ ਵੀ ਅੱਜ ਕਾਲਸ ਜਿਹੜੀਆਂ ਉਹ ਨਹੀਂ ਜਿਹੜੀਆਂ ਲੈ ਸਕਾਂਗੇ। ਸੋ ਹੌਲੀਡੇ ਸੀਜ਼ਨ ਵੀ ਚੱਲ ਰਿਹਾ, ਸਾਰਾ ਕੁਛ ਆ, ਸੋ ਕਿਤੇ ਜਾਣਾ ਵੀ ਪੈਂਦਾ ਆ, ਇਸ ਲਈ ਅੱਜ ਸੌਰੀ ਆ ਕਾਲਸ ਨਹੀਂ ਲਵਾਂਗੇ। ਆਉਣ ਵਾਲੇ ਸਮੇਂ ਦੇ ਵਿੱਚ ਫਿਰ ਆਪਾਂ ਦੱਸਾਂਗੇ ਕਿੱਦਾਂ ਆ। ਸੋ ਕੋਈ ਲੇਮੈਨ ਹੁੰਦਾ ਆ, ਉਹ ਸੁਣਦਾ ਰਹਿੰਦਾ ਆ, ਕਈ ਜਿਹੜੇ ਪ੍ਰੋਗਰਾਮ ਸੁਣਦੇ ਆ, ਮਾਸਟਰ ਹੀਅਰਿੰਗ, ਫਾਈਨਲ ਹੀਅਰਿੰਗ, ਇਹ ਦੋ ਸ਼ਬਦ ਬਹੁਤ ਸੁਣਦੇ ਆ, ਤੇ ਤੁਸੀਂ ਇਹਦੇ ਵਿੱਚ ਥੋੜਾ ਜਿਹਾ ਡਿਫਰੈਂਸ਼ੀਏਟ ਕਰਕੇ ਜਿਹੜੇ ਸਾਨੂੰ ਦੱਸੋ ਵੀ ਮਾਸਟਰ ਹੀਅਰਿੰਗ ਦਾ ਕੀ ਮਤਲਬ ਆ, ਫਾਈਨਲ ਹੀਅਰਿੰਗ ਦਾ ਕੀ ਮਤਲਬ ਹੁੰਦਾ? ਸੋ ਇਹਨਾਂ ਦੇ ਨਾ ਕੈਲੰਡਰ ਹੁੰਦੇ ਜੱਜਾਂ ਦੇ ਆਪਣੇ, ਉਹਨੂੰ ਕਹਿੰਦੇ ਮਾਸਟਰ ਕੈਲੰਡਰ ਹੀਅਰਿੰਗ। ਕੀ ਮਤਲਬ ਕਿ ਭਾਵੇਂ ਇਮੀਗ੍ਰੇਸ਼ਨ ਦਾ ਕੇਸ ਆ, ਭਾਵੇਂ ਕ੍ਰਿਮੀਨਲ ਵੀ, ਆਪਾਂ ਫਿਲਮਾਂ ਦਾ ਉਦਾਹਰਨ ਦਈਏ, ਜਿੱਦਾਂ ਨਾ ਅਮਰੀਕਨ ਫਿਲਮਾਂ ਦਾ ਉਦਾਹਰਨ ਦਈਏ, ਤਾਂ ਜੱਜ ਬੁਲਾਉਂਦਾ ਪਹਿਲਾਂ, ਉਹਨੂੰ ਕਹਿੰਦਾ ਕਿ ਕਿੱਦਾਂ ਤੂੰ ਕੀ ਕਰਨਾ, ਗਿਲਟੀ ਪਲੀਡ ਕਰਨਾ ਕਿ ਕੀ ਕਰਨਾ। ਉਹਨੇ ਕਹਿਣਾ ਨਾਟ ਗਿਲਟੀ, ਫਿਰ ਉਹਨੇ ਕਹਿਣਾ ਇਹਨੂੰ ਫਾਈਨਲ ਹੀਅਰਿੰਗ ਦਿੱਤੀ ਜਾਵੇ। ਜੇ ਬੰਦਾ ਹੁਣ ਸਿੱਧੇ ਜਾਂਦੇ ਕਹਿੰਦਾ ਕਿ ਨਹੀਂ ਮੈਂ ਗਿਲਟੀ ਹਾਂ, ਜਾਂ ਮੈਨੂੰ ਡਿਪੋਰਟ ਕਰੋ, ਮੈਂ ਨਹੀਂ ਇੱਥੇ ਰਹਿਣਾ, ਮੈਂ ਕੱਚਾ, ਮੇਰੇ ਕੋਲ ਕੁਝ ਨਹੀਂ ਹੈਗਾ, ਤੇ ਉਹਨੇ ਫਿਰ ਮਾਸਟਰ ਹੀਅਰਿੰਗ ਤੇ ਉਹਦਾ ਕੰਮ ਕਰ ਦੇਣਾ ਕਿ ਜਾ ਤੂੰ ਵਾਪਸ, ਹੈ ਨਾ, ਟਾਈਮ। ਤੇ ਕਈ ਵਾਰੀ ਹੁੰਦਾ ਵੀ ਆ, ਸਾਨੂੰ ਇੱਕ ਸਾਡੇ ਕੋਲ ਕੇਸ ਆਇਆ ਸੀ, ਬੰਦੇ ਨੇ ਹਾਇਰ ਕਰ ਲਿਆ, ਠੀਕ ਹੈ, ਆਪਾਂ ਤਾਂ ਅਸਾਈਲਮ ਪ੍ਰਪੇਅਰ ਕਰ ਲਿਆ, ਤੇ ਉਹ ਬੰਦੇ ਨੂੰ ਕਹਿ ਲਓ ਉਹਦੀ ਆ ਕੇ ਇੱਥੇ ਸੈਟਿੰਗ ਨਹੀਂ ਬਣੀ। ਜੋ ਉਹਦੇ ਦੋਸਤਾਂ ਤੋਂ ਸੁਣਿਆ ਤਾਂ ਉਹ ਕਹਿੰਦੇ ਕਿ ਯਾਰ ਭਾਜੀ ਇਹਨੂੰ ਭੇਜੋ ਵਾਪਸ, ਕੁਝ ਕਰੋ। ਮੈਂ ਕਿਹਾ ਯਾਰ ਹੁਣ ਮੈਂ ਜ਼ਬਰਦਸਤੀ ਤਾਂ ਕਿਸੇ ਨੂੰ ਕਹਿ ਨਹੀਂ ਸਕਦਾ, ਮੈਂ ਕੀ ਪ੍ਰੋਬਲਮ ਆ। ਕਹਿੰਦੇ ਯਾਰ ਉਹ ਨਾ ਬੰਦਾ, ਉਹਦਾ ਦਿਲ ਜਿਹਾ ਨਹੀਂ ਲੱਗਿਆ, ਤੇ ਮਿਕਸ ਮੁਕਸ ਵੀ ਨਹੀਂ ਹੁੰਦਾ ਕਿਸੇ ਦੇ ਵਿੱਚ, ਤੇ ਕਾਫੀ ਸੁਸਾਈਡਲ ਹੋ ਗਿਆ ਆਂਦੇ 10-15 ਦਿਨਾਂ ਦੇ ਅੰਦਰ ਹੀ ਛੁੱਟ ਕੇ। ਅੱਛਾ। ਤੇ ਕਹਿੰਦੇ ਪਤਾ ਨਹੀਂ ਯਾਰ ਭਾਜੀ ਕੀ ਹੋਇਆ, ਸਾਨੂੰ ਤਾਂ ਟੈਨਸ਼ਨ ਪਈ ਆ, ਗਰੰਟਰ ਵੀ ਕਾਲਾਂ ਕਰੇ ਨਾ ਕਿੱਦਾਂ। ਤੇ ਉਹ ਮੁੰਡੇ ਨਾਲ ਵੀ ਮੈਂ ਗੱਲ ਕੀਤੀ, ਯਾਰ ਮੈਂ ਕਿਹਾ ਤੂੰ ਏਦਾਂ ਆ ਕਿ ਦੇਖ ਲੈ ਫੈਸਲਾ। ਉਹਦਾ ਨਾ ਵੇਟ ਵੂਟ ਬਹੁਤ ਜ਼ਿਆਦਾ ਘਟਣਾ ਸ਼ੁਰੂ ਹੋ ਗਿਆ ਇੱਕਦਮ ਹੀ। ਓਕੇ। ਤੇ ਹੁਣ ਏਦਾਂ ਕਿ ਨਹੀਂ ਵੀ ਕਈ ਵਾਰੀ ਜੀ ਲੱਗਦਾ, ਏਦਾਂ ਦੇ ਵੀ ਕਾਫੀ ਕਾਲਾਂ ਜਿਹੜੀਆਂ ਆਉਂਦੀਆਂ। ਫਿਰ ਉਹਦਾ ਹੀ ਸੀਗਾ ਕਿ ਹੁਣ ਉਹੀ ਆ ਕਿ ਮਾਸਟਰ ਕੈਲੰਡਰ ਤੱਕ ਰੋਕ ਸਕਦਾ 2-3 ਮਹੀਨੇ, ਕਿ ਉਤੋਂ ਵੀ ਪਹਿਲਾਂ ਜਾਣ ਦੀ ਉਹਨੂੰ ਕਾਹਲੀ ਆ। ਹੁਣ ਜਿਹੜਾ ਅਮਰੀਕਾ ਦਾ ਸਿਸਟਮ ਆ ਉਹ ਤਾਂ ਕਹਿੰਦਾ ਤੁਸੀਂ ਜਾਓ, ਜਿੰਨੇ ਜਾਣਾ, ਆਪਾਂ ਤਾਂ ਤੁਹਾਨੂੰ ਭੇਜਣ ਲਈ ਇਹ ਜਿਹੜਾ ਪ੍ਰੋਸੈਸ ਉਹ ਲਾਇਆ। ਕਈ ਵਾਰੀ ਉੱਥੇ ਮਾਸਟਰ ਕੈਲੰਡਰ ਹੀਅਰਿੰਗ ਤੇ ਬੰਦਾ ਕਹਿ ਸਕਦਾ ਕਿ ਮੈਂ ਵਲੰਟਰੀ ਡਿਪਾਰਚਰ ਲੈਣੀ ਹੈ, ਮੇਰੇ ਕੋਲ ਹੋਰ ਤਰੀਕੇ ਹੈਗੇ, ਮੈਂ ਅਸਾਈਲਮ ਦਾ ਕੇਸ ਨਹੀਂ ਲੜਨਾ। ਮਤਲਬ ਉਹਦੇ ਵਿੱਚ ਤੁਸੀਂ ਜੱਜ ਨੂੰ ਇਹ ਦੱਸਣਾ ਕਿ ਉਹ ਸਿਸਟਮ ਕਹਿ ਰਿਹਾ ਕਿ ਤੁਸੀਂ ਕੱਚੇ ਆ, ਤੁਸੀਂ ਬਾਰਡਰ ਟੱਪਿਆ, ਤੁਸੀਂ ਕਹਿ ਰਹੇ ਆ ਕਿ ਨਹੀਂ ਮੈਨੂੰ ਜਾਨ ਦਾ ਖਤਰਾ ਜੇ ਕਿਸੇ ਨੂੰ,
ਉਹਨੂੰ ਕਹਿੰਦੇ ਆ ਡਿਫੈਂਸਿਵ ਅਸਾਈਲਮ, ਕਿ ਤੁਸੀਂ ਐਜ਼ ਅ ਡਿਫੈਂਸ ਆਪਣੇ ਡਿਫੈਂਸ ਲਈ ਅਸਾਈਲਮ ਫਾਈਲ ਕਰ ਰਹੇ ਹੋ, ਉਹਨੂੰ ਕਹਿੰਦੇ ਆ ਡਿਫੈਂਸਿਵ ਅਸਾਈਲਮ। ਹੂੰ ਇਸੇ ਤਰੀਕੇ ਨਾਲ ਜਿਹੜਾ ਅਸਾਈਲਮ ਆਫਿਸ ਤੁਸੀਂ ਆਪ ਜਾਂਦੇ ਹੋ ਉਹਨੂੰ ਕਹਿੰਦੇ ਆ ਅਫਰਮੇਟਿਵ ਅਸਾਈਲਮ, ਕਿ ਤੁਸੀਂ ਆਪ ਮੰਗ ਕਰ ਰਹੇ ਹੋ। ਇਹਦੇ ਵਿੱਚ ਇਦਾਂ ਕਿ ਉਹ ਕਹਿੰਦੇ ਤੈਨੂੰ ਡਿਪੋਰਟ ਕਰਨਾ, ਤੁਸੀਂ ਕਹਿੰਦੇ ਆ ਕਿ ਨਹੀਂ ਮੈਨੂੰ ਡਿਪੋਰਟ ਨਾ ਕਰੋ। ਹੂੰ ਅਸਾਈਲਮ ਮੈਨੂੰ ਜਾਨ ਦਾ ਖਤਰਾ, ਉਹਨੂੰ ਕਹਿੰਦੇ ਡਿਫੈਂਸਿਵ ਅਸਾਈਲਮ। ਤੇ ਇਹਦੇ ਨਾਲ ਨਾਲ ਕਈਆਂ ਦੇ ਵਿਆਹ ਹੋਏ ਆ, ਕਈਆਂ ਕੋਈ ਹੋਰ ਤਰੀਕੇ ਆ। ਤੇ ਕੋਈ ਕਹਿੰਦਾ ਕਿ ਮੈਂ ਵਿਆਹ ਦੇ ਥਰੂ ਪ੍ਰੋਸੀਡ ਕਰਨਾ, ਮੇਰਾ ਕੇਸ ਡਿਸਮਿਸ ਕਰ ਦਿਓ, ਜਾਂ ਮੈਂ ਵਿਆਹ ਕੋਰਟ ਦੇ ਮੂਹਰੇ ਹੀ ਆਪਣਾ ਜਿਹੜਾ ਵਿਆਹ ਵਾਲਾ ਪੇਪਰ ਵਰਕ ਆ ਮੈਂ ਕੋਰਟ ਦੇ ਵਿੱਚ ਫਾਈਲ ਕਰਨਾ। ਸੋ ਇਦਾਂ ਕਈ ਕਈ ਤਰੀਕੇ ਨਾਲ ਤੁਹਾਨੂੰ ਕਈ ਸਾਰੀਆਂ ਜਿਹੜੀਆਂ ਆਪਸ਼ਨਸ ਆ ਉਹ ਨਿਕਲ ਜਾਂਦੀਆਂ। ਤੇ ਜਦੋਂ ਜੱਜ ਫਿਰ ਤੁਹਾਨੂੰ ਸੁਣਦਾ, ਜ਼ਿਆਦਾਤਰ ਇਹ ਅਸਾਈਲਮ ਵਾਲੇ ਕੇਸ ਹੁੰਦੇ ਆ। ਸੋ ਜੱਜ ਕੋ ਕਈ ਵਾਰੀ ਹੋਰ ਵੀ ਕੇਸ ਹੁੰਦੇ, ਬੌਂਡ ਹੀਅਰਿੰਗ ਦਾ ਕੇਸ ਵੀ ਹੁੰਦਾ, ਹੋਰ ਕਈ ਤਰ੍ਹਾਂ ਦੇ ਕੇਸ ਜੱਜਾਂ ਕੋ ਹੁੰਦੇ ਹਨ। ਕਈ ਜੀ ਵਾਰੀ ਗ੍ਰੀਨ ਕਾਰਡ ਹੋਲਡਰ ਨੇ ਕ੍ਰਿਮੀਨਲ ਕਨਵਿਕਸ਼ਨ ਕੀਤੀ ਹੁੰਦੀ, ਉਹ ਕਹਿੰਦੇ ਇਹਦਾ ਵਾਪਸ ਲਓ ਗ੍ਰੀਨ ਕਾਰਡ, ਇਹਨੂੰ ਡਿਪੋਰਟ ਕਰੋ। ਹੂੰ ਤੇ ਜੋ ਵੀ ਤੁਹਾਡਾ ਫਿਰ ਹੈਗਾ, ਮੰਨ ਲਓ ਤੁਸੀਂ ਕਿਹਾ ਜ਼ਿਆਦਾਤਰ ਆਪਣੇ ਜਿਹੜੇ ਆਡੀਅנס ਹੈ ਇਹ ਅਸਾਈਲਮ ਵਾਲੀ ਆ, ਤੇ ਜ਼ਿਆਦਾਤਰ ਉਹ ਕਹਿੰਦੇ ਆ ਕਿ ਹਾਂ ਇਹਨੇ ਅਸਾਈਲਮ ਫਾਈਲ ਕਰਨਾ, ਅਸਾਈਲਮ ਦੇ ਥਰੂ ਪ੍ਰੋਸੀਡ ਕਰੂਗਾ। ਤੇ ਜੱਜ ਫਿਰ ਤੁਹਾਡੀ ਇੱਕ ਫਾਈਨਲ ਹੀਅਰਿੰਗ ਪਾ ਦਿੰਦਾ, ਜਿੱਦਾਂ ਸੈਨ ਫਰਾਂਸਿਸਕੋ ਚ ਪੈ ਰਹੀ ਹੈ 25-26 ਹੈ ਨਾ, ਠੀਕ ਹੈ। ਤੇ ਉਹ ਫਾਈਨਲ ਹੀਅਰਿੰਗ ਆ, ਤੇ ਜੱਜ ਆਪਣੇ ਆਰਡਰ ਦੇ ਦਿੰਦਾ, ਸਕੈਜੂਲਿੰਗ ਆਰਡਰ ਕਹਿੰਦੇ ਉਹਨੂੰ। ਹੂੰ ਕਈ ਵਾਰੀ ਤਾਂ ਜੱਜ ਕਹਿੰਦਾ ਕਿ ਸਾਡੇ ਨਾਰਮਲ ਜਿਹੜੇ ਹੈਗੇ 14 ਦਿਨ ਪਹਿਲਾਂ ਸਾਰੇ ਆਪਣੇ ਡਾਕੂਮੈਂਟ ਵਗੈਰਾ ਜਮ੍ਹਾਂ ਕਰਾ ਦਿਓ। ਤੇ ਕਈ ਵਾਰੀ ਜੱਜ ਇਦਾਂ ਦੇ ਵੀ ਉਹ ਕਹਿੰਦੇ ਕਿ ਨਹੀਂ ਤੁਸੀਂ 60 ਦਿਨ ਪਹਿਲਾਂ ਜਮ੍ਹਾਂ ਕਰਾਓ, ਕਈ ਕਹਿੰਦੇ ਆ ਕਿ ਮਾਸਟਰ ਹੀਅਰਿੰਗ ਤੋਂ ਬਾਅਦ ਤੁਸੀਂ 60 ਦਿਨ ਬਾਅਦ ਕਰਾਓ। ਸੋ ਕਈ ਸਾਰੇ ਜਿਹੜੇ ਸਕੈਜੂਲਿੰਗ ਆਰਡਰ ਜਿਹੜੇ ਹੁੰਦੇ ਆ ਉਹਦੇ ਵਿੱਚ ਉਹ ਆਪਣਾ ਦੱਸ ਦਿੰਦੇ ਆ ਕਿ ਇੱਕ ਹੁਣ ਜਿੱਦਾਂ ਓਰੀਗਨ ਦਾ ਕੋਰਟ ਸੀਗਾ, ਸਾਨੂੰ ਵੀ ਪਤਾ ਨਹੀਂ ਸੀਗਾ, ਉੱਤੇ ਆਪਾਂ ਕੰਟਰੀ ਕੰਡੀਸ਼ਨ ਲਾਏ, ਤੇ ਉਹ ਜੱਜ ਨੇ ਸਕੈਜੂਲਿੰਗ ਆਰਡਰ ਇਸ਼ੂ ਕੀਤਾ ਸੀਗਾ, ਕਹਿੰਦੀ ਮੇਰੀ 150 ਪੇਜ ਦੀ ਲਿਮਿਟ ਆ, 150 ਪੇਜ ਤੋਂ ਜ਼ਿਆਦਾ ਤੁਸੀਂ ਲਾ ਨਹੀਂ ਸਕਦੇ, ਤੁਹਾਨੂੰ ਮੋਸ਼ਨ ਫਾਈਲ ਕਰਨੀ ਪੈਣੀ, ਕੋਰਟ ਦੀ ਪਰਮਿਸ਼ਨ ਲੈਣੀ ਪੈਣੀ ਕਿ ਜੇ 150 ਪੇਜ ਤੋਂ ਜ਼ਿਆਦਾ ਡਾਕੂਮੈਂਟ ਫਾਈਲ ਕਰਨਾ। ਹੂੰ ਸੋ ਇਦਾਂ ਹਰੇਕ ਕੋਰਟ ਦੇ ਜੱਜ ਦੇ ਆਪਣੇ ਆਪਣੇ ਹਿਸਾਬ ਕਿਤਾਬ ਆ ਕਿ ਉਹਨੂੰ ਕਿੱਦਾਂ ਦਾ ਐਵੀਡੈਂਸ ਜਿਹੜਾ ਚਾਹੀਦਾ, ਕਿਹੜੇ ਆਰਡਰ 'ਚ ਚਾਹੀਦਾ। ਠੀਕ ਹੈ। ਤੇ ਉਹ ਫਿਰ ਸਰਕਾਰ ਨੂੰ ਵੀ ਪੈ ਜਾਂਦੇ ਜੇ ਨਾ ਉਹਨਾਂ ਦਾ ਸਕੈਜੂਲਿੰਗ ਆਰਡਰ ਮੰਨਿਆ ਹੋਵੇ, ਤੇ ਜਿਹੜਾ ਤੁਹਾਡਾ ਵਕੀਲ ਆ ਉਹਨੂੰ ਵੀ ਕਹਿੰਦੇ ਆ ਕਿ ਤੂੰ ਜਿਹੜਾ ਇਹ ਡਾਕੂਮੈਂਟ ਦਿੱਤੇ ਆ ਤੇਰੇ 180 ਪੇਜਾਂ ਦੇ ਆ, ਮੈਂ 150 ਪੇਜ ਦੀ ਲਿਮਿਟ ਰੱਖੀ ਸੀ ਹਨਾ। ਅੱਛਾ ਤੇ ਜਿਹੜੇ ਰਿਟਨ ਬਰੀਫ ਵਗੈਰਾ ਤੁਸੀਂ ਸਬਮਿਟ ਕਰਦੇ ਆ ਆਪਣੀ ਸਪੋਰਟ ਦੇ ਵਿੱਚ, ਉਹਨਾਂ ਦੀ ਕਈ ਵਾਰੀ ਲਿਮਿਟ ਰੱਖੀ ਹੁੰਦੀ ਕਿ 25 ਪੇਜਾਂ ਦਾ ਹੀ ਮੈਂ ਲੈਣਾ, ਅੱਛਾ ਤੇ ਉਹ ਫਿਰ ਰਿਜੈਕਟ ਰਿਜੁਕਟ ਕਰ ਦਿੰਦੇ। ਸੋ ਇਦਾਂ ਦੀਆਂ ਚੀਜ਼ਾਂ ਬੜੀਆਂ ਦੇਖਣੀਆਂ ਪੈਂਦੀਆਂ ਉੱਤੇ ਥੱਲੇ। ਹੁਣ ਜਦ ਲਿਮਿਟ ਹੀ 150 ਪੇਜ ਦੀ ਰੱਖੀ, ਫਿਰ ਬੰਦੇ ਨੂੰ ਸੋਚਣਾ ਪੈਂਦਾ ਕਿ ਯਾਰ ਹੁਣ ਮੈਂ ਕੀ ਸਬਮਿਟ ਕਰਾਂ ਤੇ ਕੀ ਨਾ ਕਰਾਂ। ਕੀ ਨਾ ਕਰਾਂ। ਹਾਂ ਤੇ ਉਹਦੇ ਵਿੱਚ ਵੀ ਫਿਰ ਕਹਿੰਦੀ ਕਿ ਜੱਜ ਕਹਿੰਦੀ ਮੈਨੂੰ, ਕਹਿੰਦੀ ਇਹ ਤਾਂ ਬਹੁਤ ਜ਼ਿਆਦਾ ਪੇਜ ਦੇਤੀ ਤੂੰ, 150 ਕਹਿੰਦੀ ਮੈਂ ਪੜ੍ਹ ਕੇ ਤੁਹਾਨੂੰ ਦੇਖਣੇ ਪੂਰੇ, ਹਾਂ ਇਹਨੂੰ ਕਹਿੰਦੀ ਇਹਦੇ ਵਿੱਚ ਹਾਈਲਾਈਟ ਕਰ ਜਿਹੜੇ ਪੈਰਾਗ੍ਰਾਫ ਉਹ ਹੈਗੇ, ਕਹਿੰਦੀ ਪੂਰਾ ਮੇਰੇ ਕੋਲ ਪੜ੍ਹਨ ਦਾ ਟਾਈਮ ਨਹੀਂ ਹੈਗਾ ਆਰਟੀਕਲ। ਮੇਕ ਸੈਂਸ। ਤੇ ਮੈਂ ਕਿਹਾ ਯਾਰ ਥੋੜੇ 150 ਪੇਜ 'ਚ। ਸੋ ਇਦਾਂ ਕਿ ਜੱਜ ਦੀ ਮਰਜ਼ੀ ਆ ਕਿ ਜੇ ਉਹਨੇ ਕਿਹਾ ਕਿ ਆਪਣਾ ਸੋਨੇ ਤੇ ਪਲੇਟ ਤੇ ਪਰੋਸ ਕੇ ਦੇਣਾ ਤਾਂ ਉਹਨਾਂ ਨੂੰ ਫਿਰ ਦੇਣਾ ਪੈਂਦਾ ਪਰੋਸ ਕੇ। ਹੂੰ ਫਿਰ ਇਹਦੇ ਵਿੱਚ ਇਹ ਹੈ ਨਾ ਵੀ ਤੁਹਾਡੇ ਕੋਲ ਵੀ ਆਪਸ਼ਨ ਆ ਜਾਂਦੀ ਵੀ ਜਿਹੜੀਆਂ ਮੇਨ ਪੁਆਇੰਟਸ ਆ ਫਿਰ ਉਹ ਤੁਹਾਨੂੰ ਹਾਈਲਾਈਟ ਕਰਨ ਦਾ ਵੀ ਮੌਕਾ ਮਿਲ ਜਾਂਦਾ ਹੈ, ਵੀ ਉਹੀ ਚੀਜ਼ਾਂ ਜਿਹੜੀਆਂ ਉਹ ਜ਼ਿਆਦਾ ਜਿਹੜੀਆਂ ਉਹ ਪੜ੍ਹਨ। ਨਹੀਂ ਹਾਂਜੀ, ਨਹੀਂ ਤਾਂ ਇਦਾਂ ਦਾ ਫਿਰ ਜਿੱਦਾਂ ਪਹਿਲਾਂ ਆਪਾਂ ਕੀ ਸੀਗਾ, ਜਦੋਂ ਆਪਾਂ ਨਵਾਂ ਕੰਮ ਸ਼ੁਰੂ ਕੀਤੇ ਨਾ, ਆਪਾਂ ਦੇਖਿਆ ਉਹੀ ਮਾਨ ਪਾਰਟੀ ਦੀਆਂ ਲੈਟਰਾਂ 40-40 50-50 ਪੇਜ ਦੀਆਂ, ਜਿਹੜੇ ਸੁਣਨ ਵਾਲੇ ਉਹਨਾਂ ਨੂੰ ਪਤਾ ਹੀ ਆ ਕਿ ਇਹ ਥੱਦਾ ਜਿਹਾ ਲਾਇਆ ਹੁੰਦਾ। ਉਹ ਅਮਿਤਾਭ ਬੱਚਨ ਦੇ ਟਾਈਮ ਦੀਆਂ ਪਤਾ ਨਹੀਂ ਪੁਰਾਣੀਆਂ ਖਬਰਾਂ, ਉਹ ਪ੍ਰਿੰਟ ਵੀ ਉਹਨਾਂ ਦੇ ਮੁੱਕ ਗਏ ਆ, ਵਿੱਚ ਪੜ੍ਹਿਆ ਵੀ ਨਹੀਂ ਜਾਂਦਾ ਕੀ ਲਿਖਿਆ। ਤੇ ਉਹ ਜਦੋਂ ਫਿਰ ਆਪਾਂ ਯਾਰ ਇਹ ਲੈਟਰਾਂ ਨਾ ਸਬਮਿਟ ਕਰੋ, ਇਹਦਾ ਕੋਈ ਫਾਇਦਾ ਨਹੀਂ, ਕੋਰਟ ਕੂਟ ਨੇ ਕਿਸੇ ਨੇ ਕੁਝ ਨਹੀਂ ਪੜ੍ਹਨਾ, ਵਕੀਲ ਵੀ ਨਹੀਂ ਉਹਨੂੰ ਪੜੂਗਾ, 30-40 ਪੇਜ ਉਦਾਂ ਹੀ ਫਜ਼ੂਲ ਲਿਖਿਆ, ਏਦਾਂ ਹੋ ਗਿਆ ਉਦਾਂ ਹੋ ਗਿਆ। ਤੇ ਫਿਰ ਉਹ ਆਪਣਾ ਸੀਗਾ ਕਿ ਆਪਾਂ ਤੁਹਾਡੇ ਸ਼ੋਅ ਰਾਹੀਂ ਦੱਸਿਆ ਸੀ ਆਡੀਅנס ਨੂੰ ਕਿ ਇੱਕ ਪੇਜ ਦੀ ਲੈਟਰ ਲਾਓ ਜਿਸ 'ਚ ਮੀਨਿੰਗਫੁਲ ਚੀਜ਼ ਲਿਖੀ ਹੈ, ਕਿ ਇਹਦਾ ਅਹੁਦਾ ਕੀ ਸੀਗਾ, ਇਹਨੇ ਕਿਹੜੀ ਡੇਟ ਨੂੰ ਜੁਆਇਨ ਕੀਤਾ, ਤੇ ਇਸ ਤੋਂ ਬਾਅਦ ਪ੍ਰਮੋਟ ਕਦੋਂ ਹੋਇਆ, ਪਰਮਾਨੈਂਟ ਵਰਕਰ ਕਦੋਂ ਬਣਿਆ, ਵਰਕਰ ਕਦੋਂ ਬਣਿਆ। ਤੇ ਉਹਦੇ ਵਿੱਚ ਕਈ ਵਾਰੀ ਬਹੁਤ ਫਜ਼ੂਲ ਚੀਜ਼ਾਂ ਹੁੰਦੀਆਂ ਸੀ ਕਿ ਤੇ ਇੰਨੀ ਤਰੀਕ ਨੂੰ ਹਮਲਾ ਹੋਇਆ, 19 ਤਰੀਕ ਨੂੰ ਹਮਲਾ ਹੋਇਆ, ਫਿਰ ਇੱਕ ਤਾਂ ਉਹ 'ਚ ਗਲਤੀਆਂ ਹੋਣ ਦਾ ਚਾਂਸ ਜ਼ਿਆਦਾ ਹੁੰਦਾ ਸੀ। ਸੋ ਉਹਦੇ ਵਿੱਚ ਸਾਡੀ ਇਹ ਆਪਾਂ ਤੁਹਾਡੇ ਸ਼ੋਅ ਤੇ ਇੱਕ ਵਾਰੀ ਟੌਪਿਕ ਡਿਸਕਸ ਕੀਤਾ ਕਿ ਉਹਨੂੰ ਜਿੰਨਾ ਸਿੰਪਲ ਤੁਸੀਂ ਰੱਖੋ ਕਿ ਤੁਹਾਡਾ ਅਹੁਦਾ ਕੀ ਸੀਗਾ, ਕਦੋਂ ਜੁਆਇਨ ਕੀਤਾ, ਕੀ ਗਤੀਵਿਧੀਆਂ ਕਰਦੇ ਸੀ, ਉਹ ਤੁਹਾਡੀ ਬੈਸਟ ਲੈਟਰ ਹੈ ਨਾ। ਸੋ ਸੇਮ ਥਿੰਗ ਜਿਹੜੇ ਜੱਜ ਉਹ ਵੀ ਇਹ ਮੰਨਦੇ ਆ ਕਿ ਯਾਰ ਤੁਸੀਂ ਸਾਨੂੰ ਕੰਮ ਦਾ ਐਵੀਡੈਂਸ ਦਿਓ। ਹੁਣ ਤੁਸੀਂ 40-40 50-50 ਪੇਜ ਦੀ ਲੈਟਰ ਦੇਈ ਜਾਂਦੇ ਆ, ਉਹ ਦੀਆਂ ਫੋਟੋਆਂ ਲੱਗੀਆਂ, ਕੋਈ ਸਿਰ ਨਾ ਪੈਰ ਹਨਾ। ਤੇ ਸੋ ਅਮੂਮਨ ਜਿੱਦਾਂ ਕਹਿੰਦੇ ਆ ਵੀ ਕੋਈ 150 ਪੇਜ 180 ਪੇਜ ਇਦਾਂ ਅੱਜ ਕੱਲ ਤੁਸੀਂ ਦੇਖਦੇ ਆ ਫਿਰ ਕਿੰਨੀ ਕੁ ਮੋਟੀ ਫਾਈਲ ਅੱਜ ਕੱਲ ਬਣ ਜਾਂਦੀ ਆ। ਫਾਈਲ ਬਹੁਤ ਮੋਟੀ ਬਣ ਜਾਂਦੀ ਹੈ। ਸਾਡੇ ਤੋਂ ਹੁਣ ਕੇਸ ਵੀ ਉਹ ਆਉਂਦੇ, ਕਈ ਵਾਰੀ 4-4 ਵਕੀਲ ਬਦਲ ਕੇ ਆਉਂਦੇ ਆ। ਠੀਕ ਹੈ। ਉਹ ਜੱਜ ਉਦੋਂ ਮੈਨੂੰ ਦਿਖਾਵੇ ਐਡਾ ਵੱਡਾ ਉਹਨੇ ਥੱਦ ਰੱਖਿਆ, ਕਹਿੰਦਾ ਯਾਰ ਤੇਰਾ ਕਹਿੰਦਾ ਚੌਥਾ ਵਕੀਲ ਆ ਇਹ, ਕਹਿੰਦਾ ਅੱਛਾ ਜੱਜ ਨੂੰ ਵੀ ਪਛਾਣ ਹੋ ਗਈ, ਉਹਦੀ ਲਿਮਿਟ ਨਹੀਂ ਸੀਗੀ। ਉਹ ਕਹਿੰਦਾ ਯਾਰ ਤੂੰ ਕਹਿੰਦਾ 350 ਪੇਜ ਦੀ ਕੰਟਰੀ ਕੰਡੀਸ਼ਨ ਜਮ੍ਹਾਂ ਕਰਤੀ, ਕਹਿੰਦਾ ਮੈਂ ਪੜੂੰਗਾ ਕਿੱਦਾਂ ਐਡੇ ਜ਼ਿਆਦਾ। ਹਾਂ ਨਹੀਂ ਇਹ ਤਾਂ ਹੈ, ਇਹ ਤਾਂ ਤੇ ਕਿਉਂਕਿ ਬਿਨਾਂ ਪੜ੍ਹੇ ਉਹ ਵੀ ਫੈਸਲਾ ਨਹੀਂ ਕਰ ਸਕਦੇ ਹਨਾ, ਕਈ ਕਰ ਵੀ ਦਿੰਦੇ ਆ। ਤੇ ਜ਼ਿਆਦਾਤਰ ਕਈ ਜਿਹੜੇ ਹੈਗੇ ਉਹ ਫਿਰ ਸਾਰਾ ਐਵੀਡੈਂਸ ਉਹਨਾਂ ਨੂੰ ਦੇਖਣਾ ਪੈਂਦਾ। ਉਹਨਾਂ ਦੀ ਵੀ ਗੱਲ ਸਹੀ ਆ, ਕਹਿੰਦਾ ਯਾਰ ਐਡੇ ਸਾਰੇ ਪੇਜ ਕਿੰਨੇ ਪੜ੍ਹਨੇ ਆ, ਵਿੱਚ ਮੇਨ ਮੁੱਦੇ ਤੇ ਹਾਈਲਾਈਟ ਕਰੋ ਤੁਸੀਂ ਕਿੱਦਾਂ ਨਾ। ਠੀਕ ਹੈ। ਤੇ ਕੋਰਟ ਦੇ ਵਿੱਚ
ਉਦਾਂ ਹਾਂਜੀ ਅਮੂਮਨ ਅਟਾਰਨੀ ਟਿਕਿਆ ਨਾ ਜੀ ਵੀ ਜਿਹੜਾ ਜੱਜ ਆ ਜਿੱਦਾਂ ਆਪਾਂ ਕਹਿੰਦੇ ਵੀ ਮਾਸਟਰ ਹੀਅਰਿੰਗ ਆ ਉਹ ਦਿਨ 'ਚ ਕਿੰਨੀਆਂ ਕੁ ਭੁਗਤਾਉਂਦੇ ਆ ਤੇ ਜਦੋਂ ਫਾਈਨਲ ਹੀਅਰਿੰਗ ਹੁੰਦੀਆਂ ਉਹ ਦਿਨ ਦੇ ਵਿੱਚ ਕਿੰਨੇ ਕੁ ਜਾਣਿਆਂ ਦਾ ਉਹ ਭੁਗਤਾ ਦਿੰਦੇ ਇੱਕ ਜੱਜ? ਆਪਣਾ ਇਹਨਾਂ ਦਾ ਸਕੈਜੂਲ ਆ। ਮਾਸਟਰ ਹੀਅਰਿੰਗ ਤਾਂ ਇਹਨੂੰ ਲੈਣੀ ਪੈਂਦੀ ਤਾਂ ਹੀ ਤਾਂ ਇਹ ਫਾਈਨਲ ਹੀਅਰਿੰਗ ਲਊਗੇ। ਠੀਕ ਸੋ ਹੈ। ਮਾਸਟਰ ਹੀਅਰਿੰਗ ਦਾ ਇਹਨਾਂ ਨੇ ਕੋਟਾ ਜਿਹਾ ਰੱਖਿਆ ਹੁੰਦਾ ਸੀਗਾ ਜਦੋਂ ਤੱਕ ਕੋਰਟ ਖੁੱਲੇ ਸੀਗੇ। ਹੂੰ ਮੰਨ ਲਓ ਉਹਨਾਂ ਨੇ ਇੱਕ ਦਿਨ ਆਪਣਾ ਮੰਨ ਲਿਆ ਕਿ ਮੰਗਲਵਾਰ ਨੂੰ ਆਪਾਂ ਬਹਿਣਾ ਅੱਧੇ ਕੁ ਦਿਨ, ਉਦੋਂ ਹੂੰ ਸਾਰੀਆਂ ਮਾਸਟਰ ਹੀਅਰਿੰਗ ਹੋਣੀਆਂ। ਉਹ ਜਿਹੜੇ ਜਨਤਾ ਗਈ ਆ ਉਹਨਾਂ ਟਾਈਮਾਂ ਦੇ ਵਿੱਚ। ਹੁਣ ਨਵੇਂ ਵਾਲਿਆਂ ਨੂੰ ਤਾਂ ਸੌਖਾ ਹੀ ਬੜਾ ਨਾ ਕਿ ਈਮੇਲ ਤੇ ਕੰਮ ਹੋ ਗਿਆ, ਆਪਾਂ ਰਿਟਨ ਪਲੀਡਿੰਗਸ ਕਰ ਦੇਣੀਆਂ, ਹੂੰ ਕੋਰਟ ਦੀ ਨਹੀਂ ਦੇਖਣੀ ਪੈਣੀ। ਤਾਂ ਉਦੋਂ ਤਾਂ ਇਦਾਂ ਸੀਗਾ ਕਿ ਉੱਥੇ ਜਾਣਾ ਪੈਂਦਾ ਸੀਗਾ, 3 ਘੰਟੇ ਬਹਿਣਾ ਪੈਂਦਾ ਸੀਗਾ, ਫਿਰ ਉਹ ਹਾਜ਼ਰੀ ਮਾਰਦੇ ਸੀਗੇ, ਤੁਹਾਡਾ ਏਲੀਅਨ ਨੰਬਰ ਸੱਦ ਕੇ ਆਖਰੀ 3 ਡਿਜਿਟ ਕਿ ਤੁਸੀਂ ਆਓ ਤੁਸੀਂ ਬੋਲੋ। ਹੂੰ ਤੇ ਉਹ ਸਾਰੇ ਜਿਹੜੇ ਆਪਣੇ ਕੇਸ ਸੀਗੇ ਉਹਦਾ ਜੱਜ ਦਾ ਕੰਮ ਇਹੀ ਸੀਗਾ ਕਿ ਕੀ ਤੂੰ ਕਰਨਾ, ਅਸਾਈਲਮ ਫਾਈਲ ਕਰਨਾ, ਚੱਲ ਫਿਰ ਇੰਨੀ ਤਰੀਕ ਨੂੰ ਆਈ, ਫਾਈਨਲ ਤਰੀਕ ਪਾ ਦਿੰਦੇ ਸੀਗੇ ਹਨਾ। ਠੀਕ ਤੇ ਹੈ। ਹੁਣ ਕੰਮ ਕੋਵਿਡ ਨੇ ਥੋੜਾ ਜਿਹਾ ਸੁਖਾਲਾ ਕਰਤਾ ਕਿ ਰਿਟਨ ਪਲੀਡਿੰਗ ਪਾ ਦਿਓ ਉਹਨਾਂ ਦੇ, ਤੇ ਮਾਸਟਰ ਹੀਅਰਿੰਗ ਵੀ ਬਦਲ ਜਾਂਦੀ ਸੀ ਪਹਿਲਾਂ ਹੀ, ਉਹ ਸਿੱਧੇ ਹੀ ਫਿਰ ਫਾਈਨਲ 'ਚ ਕਨਵਰਟ ਕਰ ਦਿੰਦੇ ਸੀਗੇ। ਸੋ ਆਹ ਕਾਫੀ ਜ਼ਿਆਦਾ ਜਿਹੜਾ ਕੋਵਿਡ ਨੇ ਕਹਿ ਲਓ ਫਾਇਦਾ ਕੀਤਾ। ਸੋ ਮਾਸਟਰ ਹੀਅਰਿੰਗ ਕਾਫੀ ਜ਼ਿਆਦਾ ਉਹ ਭੁਗਤਾ ਦਿੰਦੇ ਸੀ, ਇੱਕੋ 3 ਘੰਟੇ ਦੇ ਟਾਈਮ 'ਚੋਂ ਕਾਫੀ ਜ਼ਿਆਦਾ ਜਿਹੜੀਆਂ ਉਹ ਕਰ ਦਿੰਦੇ ਸੀਗੇ। ਠੀਕ ਹੈ। ਤੇ ਇੰਡੀਵਿਜੂਅਲ ਹੀਅਰਿੰਗ ਉਦਾਂ ਹੋਣੀ ਤਾਂ ਇਦਾਂ ਚਾਹੀਦੀ ਆ ਕਿ ਇੱਕ ਦਿਨ 'ਚ ਜੱਜ ਨੂੰ 2 ਹੀ ਕਰਨੀਆਂ ਚਾਹੀਦੀਆਂ, ਕਿ ਇੱਕ ਸਵੇਰੇ ਇੱਕ ਸ਼ਾਮ ਨੂੰ। ਤੇ ਨਹੀਂ ਤਾਂ ਹੁੰਦਾ ਕੀ ਆ ਕਿ ਜਿਹੜੀ 8:30 ਵਜੇ ਵਾਲੀ ਹੁੰਦੀ ਆ ਸਵੇਰੇ, ਉਹ ਆਪਣੀ ਤਰੀਕ ਲਮਕਾਈ ਰੱਖਦਾ ਕਿਉਂਕਿ ਲੰਬਾ ਚੱਲ ਜਾਂਦਾ ਹਮੇਸ਼ਾ। ਤੇ ਜਿਹਨੂੰ ਵਿਚਾਰੇ ਨੂੰ 10 ਵਜੇ ਦਾ ਟਾਈਮ ਦਿੱਤਾ ਹੁੰਦਾ ਉਹਨੂੰ ਕਹਿੰਦੇ ਕਿ ਅੱਜ ਪੁਰਾਣੀ ਵਾਲੀ ਚੱਲਦੀ ਪਈ ਆ, ਤੂੰ ਜਾ ਬਾਅਦ 'ਚ ਆਈ 2 ਸਾਲ ਬਾਅਦ ਹਨਾ। ਅੱਛਾ। ਜਿਹੜੀ 1 ਵਜੇ ਵਾਲੀ ਆ ਉਹਨੂੰ ਫਾਇਦਾ, ਫਿਰ ਜਿਹਨੂੰ 3 ਵਜੇ ਦਿੱਤੀ ਆ ਉਹਦਾ ਫਿਰ ਇਦਾਂ ਹੀ ਆ। ਸੋ ਇਦਾਂ ਕਿ ਸਭ ਤੋਂ ਵਧੀਆ ਹੀਅਰਿੰਗ ਹੈਗੀ ਸਵੇਰੇ 8:30 ਵਾਲੀ। ਬਾਕੀ ਸਾਰੇ ਮੈਂ ਦੇਖਿਆ ਜੱਜ ਪੂਰਾ ਨਹੀਂ ਕਰ ਪਾਉਂਦਾ ਕਿਉਂਕਿ ਵਕੀਲ ਵੀ ਲਮਕਾਈ ਫਿਰਦੇ ਆ। ਸਰਕਾਰੀ ਵਕੀਲ ਕਹਿੰਦਾ ਮੈਂ ਆਪਣੇ ਸਵਾਲ ਪੁੱਛਣੇ ਆ। ਸੋ ਇਹਨਾਂ ਨੇ 4 ਕੁ ਸਲੋਟ ਬਣਾ ਕੇ ਰੱਖੇ ਆ ਹੈ। 4 ਸਲੋਟ ਉਹਨੇ ਬਣਾ ਕੇ ਰੱਖੇ ਆ, ਪਰ ਭੁਗਤ ਦੇ 2 ਹੀ ਆ। ਜਲਦੀ ਕਰ ਦਿੰਦੇ। ਫਿਰ ਹੁਣ ਜਿੱਦਾਂ ਸੀਗੀ ਨਾ, ਉਹ ਕਹਿੰਦੀ ਹੌਲੀ ਹੌਲੀ ਮਾਰਕ ਕਰੇ ਜੱਜ ਐਗਜ਼ਿਬਿਟ, ਤੇ 9:30 ਵਜੇ ਆਤੇ ਮੈਨੂੰ ਕਹਿੰਦੀ 10 ਵਜੇ ਕਹਿੰਦੀ ਮੈਂ ਦੂਜਾ ਕੇਸ ਕਰਨਾ। ਹਾਂ ਅੱਧੇ ਘੰਟੇ 'ਚ ਮੈਂ ਕੀ ਕਰਨਾ ਮੈਂ? ਹਾਂ ਤੇਰੀ ਮਰਜ਼ੀ ਆ। ਮੈਂ ਕਿਹਾ ਏਦਾਂ ਫਿਰ ਤੂੰ ਬਾਅਦ ਚਲੀ ਦੇ ਦੇ। ਮੈਂ ਕਿਹਾ ਹੁਣ ਮੈਂ ਅੱਧੇ ਘੰਟੇ ਕਰੂੰਗਾ ਨਾ ਮੇਰਾ ਪੂਰਾ ਹੋਣਾ। ਮੈਂ ਕਿਹਾ ਬਾਅਦ 'ਚ ਕਲਾਇੰਟ ਨੇ ਭੁੱਲ ਜਾਣਾ ਕੀ ਗਿਆ ਵਾ। ਫਿਰ ਮੈਂ ਕਿਹਾ 2 ਸਾਲ ਬਾਅਦ ਪੰਗਾ ਉਹ, ਫਿਰ ਤੂੰ ਕਹਿਣਾ ਕਿ 2 ਸਾਲ ਪਹਿਲਾਂ ਤੂੰ ਏਦਾਂ ਗਿਆ ਸੀ ਓਦਾਂ ਗਿਆ ਸੀਗਾ। ਹਾਂ ਹਾਂ ਕਹਿੰਦੀ ਅੱਧਾ ਘੰਟਾ ਲੈ ਲਓ ਤਰੀਕ ਜਿਹੜੀ ਹੈਗੀ, ਅੱਧੇ ਘੰਟੇ 'ਚ ਕੁਛ ਤਾਂ ਨਿਪਟਣਾ। ਮੈਂ ਕਿਹਾ ਤੂੰ ਛੱਡ ਅੱਧੇ ਘੰਟੇ ਵੀ। ਮੈਂ ਕਿਹਾ ਜੇ ਤਾਂ ਜਾਂ ਤਾਂ ਫਿਰ ਪੂਰੀ ਸਾਡੀ ਕਰਦੇ, ਜਾਂ ਦੂਜੇ ਵਾਲੇ ਨੂੰ ਜਿਹੜਾ ਹੈਗਾ ਉਹਨੂੰ ਅੱਧਾ ਘੰਟਾ ਪਹਿਲਾਂ ਬੁਲਾ ਕੇ ਉਹਦੀ ਕਰ ਦਿਓ ਹਨਾ। ਵਿੱਚ ਵਿਚਾਲੇ ਜੇ ਦੋ ਕੇਸਾਂ 'ਚ ਤੁਸੀਂ ਪੈਰ ਫਸਾ ਲੈਂਦੇ ਆ, ਇੱਧਰ ਦੀ ਗੱਲ ਨਾ ਉੱਧਰ ਦੀ ਗੱਲ। ਕਹਿੰਦੀ ਠੀਕ ਆ ਕੋਈ ਨਹੀਂ। ਕਹਿੰਦੀ ਫਿਰ 2 ਸਾਲ ਬਾਅਦ ਹੀ ਆਇਆ। ਤੇ ਕੀ ਇਹ ਜੱਜ ਦੇ ਨੂੰ ਹੁੰਦਾ ਹੀ ਆ ਵੀ ਜਿਹੜੀ ਉਸ ਦਿਨ ਸ਼ੁਰੂ ਕੀਤੀ ਵੀ ਉਹਨੂੰ ਭੁਗਤਾ ਕੇ ਨਵੇੜ ਕੇ ਹੀ ਜਿਹੜਾ ਉਹ ਉਹਨਾਂ ਨੇ ਜਾਣਾ ਹੁੰਦਾ ਆ, ਜਾਂ ਉਹਨੂੰ ਕੰਟੀਨਿਊ ਵੀ ਕਰ ਲੈਂਦੇ ਆ? ਭਾਜੀ ਜੱਜ ਕਈ ਇਦਾਂ ਦੇ ਆ। ਹੁਣ ਸੈਕਰਾਮੈਂਟੋ ਜਿਹਦਾ ਜੱਜ ਆ ਨਾ, ਕਰਟਿਸ ਜੀ ਉਹਨੇ ਕਈ ਜੱਜ ਇਦਾਂ ਦੇ, ਉਹਨੇ ਜਾਣਾ ਗਰਾਵਾ ਦੇ ਥੱਲੇ ਇੱਕ ਪ੍ਰੋਸੈਸ ਆ। ਉਹ ਕਹਿੰਦਾ ਕਿ ਜੋ ਤੁਹਾਡਾ ਰੈਕਡ 'ਚ ਲਿਖਿਆ ਨਾ ਮੈਂ ਸਾਰਾ ਕੁਝ ਮੰਨ ਲਿਆ, ਤੁਹਾਨੂੰ ਉੱਤੇ ਬਹਿਸ ਕਰਨ ਦੀ ਲੋੜ ਨਹੀਂ। ਜੇ ਤੁਸੀਂ ਚਾਹੁੰਦੇ ਆ ਆਪਾਂ ਸਿੱਧਾ ਹੀ ਜਿਹੜਾ ਸਰਕਾਰੀ ਵਕੀਲ ਆ ਉਹ ਸਵਾਲ ਪੁੱਛੂਗਾ ਤੁਹਾਡੇ, ਤੁਸੀਂ ਆਪਣਾ ਵਾਲਾ ਪੋਰਸ਼ਨ ਛੱਡ ਦਿਓ। ਜੇ ਸਰਕਾਰੀ ਵਕੀਲ ਪੁੱਛੂਗਾ, ਤੇ ਸਰਕਾਰੀ ਵਕੀਲ ਦਾ ਹੁਣ ਸਵਾਲ ਇਦਾਂ ਕਿ ਉਹ ਹੁਣ ਕਲਾਇੰਟ ਤੇ ਡਿਪੈਂਡ ਕਰਦਾ। ਕਈ ਕਲਾਇੰਟ ਕਹਿੰਦੇ ਕੋਈ ਨਹੀਂ ਜਿੱਥੋਂ ਮਰਜ਼ੀ ਪੁੱਛ ਲਓ ਅੱਗੋਂ ਪਿੱਛੋਂ ਹਨਾ। ਸਰਕਾਰੀ ਵਕੀਲ ਨੇ 25-30 ਸਵਾਲ ਪੁੱਛਣੇ ਜੋ ਵੀ ਆਪਣੇ ਕਰ ਕੁਰ ਕੇ। ਜੇ ਉਹਨੇ ਸਹੀ ਕਹਿਤੇ ਸਾਰਾ ਕੀ ਆ ਕਿੱਦਾਂ ਬੰਦੇ ਦਾ ਕੇਸ ਪਾਸ ਆ, ਜੱਜ ਨੇ ਆਲਰੇਡੀ ਆਪਣੀ ਕੈਲਕੂਲੇਸ਼ਨਾਂ ਪਹਿਲਾਂ ਹੀ ਲਾਈਆਂ ਹੋਈਆਂ, ਵੋਟਿਕਰ ਰੀਲੋਕੇਸ਼ਨ ਸਾਰੇ ਮੁੱਦੇ ਉਹਨੇ ਕਰ ਕੁਰ ਕੇ ਸਾਰੇ ਕੇਸ ਪਾਸ ਕਰਦੇ ਨੇ। ਉਹਦੇ ਵਿੱਚ ਇਦਾਂ ਕਿ ਜੇ ਸਰਕਾਰੀ ਵਕੀਲ ਨੇ ਉਲਝਾ ਲਿਆ, ਬੰਦਾ ਨਹੀਂ ਕਰ ਪਾਇਆ, ਫਿਰ ਬੰਦੇ ਦਾ ਕੇਸ ਵੀ ਖਰਾਬ। ਰਾਈਟ। ਤੇ ਕਈਆਂ ਦਾ ਇਦਾਂ ਕਿ ਸਰਕਾਰੀ ਵਕੀਲ ਸਿੱਧੇ ਕਹਿ ਦਿੰਦਾ ਕਿ ਮੈਨੂੰ ਕੋਈ ਮੁੱਦਾ ਨਹੀਂ। ਕਈ ਵਾਰੀ ਇਦਾਂ ਵੀ ਹੋਇਆ ਕਿ ਸਰਕਾਰੀ ਵਕੀਲ ਨੇ ਕੇਸ ਤੋਂ ਪਹਿਲਾਂ ਵੀ ਕਿਹਾ ਮੈਨੂੰ ਕੋਈ ਪ੍ਰੋਬਲਮ ਨਹੀਂ, ਇਹ ਕੇਸ ਪਾਸ ਹੋ ਜਾਣਾ। ਸਾਨੂੰ ਈਮੇਲ ਕਰ ਦਿੰਦੇ ਕਿ ਭਾਈ ਮੈਂ 10 ਮਿੰਟ ਤੁਹਾਡੀ ਹੀਅਰਿੰਗ ਚੱਲਣੀ ਆ, ਤੇ ਜੱਜ ਨੂੰ ਸਿੱਧੇ ਤੁਸੀਂ ਜਾ ਕੇ ਕਹੋ ਕਿ ਜੋ ਰੈਕਡ ਤੇ ਹੈਗਾ ਆਪਾਂ ਉਹਨਾਂ ਸਹਿਮਤ ਆ, ਤੂੰ ਫੈਸਲਾ ਕਰ ਦੇ। ਕਈ ਇਦਾਂ ਦਾ ਵੀ ਹੋਇਆ ਬਿਨਾਂ ਕੁਝ ਬੋਲੇ, ਮਤਲਬ ਬਿਨਾਂ ਕੁਝ ਬੋਲੇ ਜੱਜ ਨੇ ਸਿੱਧੇ ਜਾ ਕੇ ਸਹੁੰ ਚੁਕਾਣੀ ਕਿ ਜੋ ਸਾਰਾ ਕੁਝ ਲਿਖਿਆ ਸਹੀ ਆ। ਬੰਦਾ ਕਹਿੰਦਾ ਸਹੀ ਆ। ਕਈਆਂ ਦੀ ਆਹ ਵੀ ਲੋਟਰੀ ਲੱਗੀ ਆ। ਕਈਆਂ ਦੇ ਵਿੱਚ ਇਦਾਂ ਕਿ ਉਹ ਕਹਿੰਦਾ ਕਿ ਨਹੀਂ ਜੱਜ ਸਾਹਿਬ ਮੈਂ ਮੰਨਦਾ ਨਹੀਂ, ਇਹ ਝੂਠਾ ਵਾ, ਇਹਦਾ ਫਰਾਡ ਕੇਸ ਆ। ਫਿਰ ਤੁਸੀਂ ਸਾਰਾ ਸੁਣੋ, ਕਦੋਂ ਆਇਆ ਸੀਗਾ, ਕਦੋਂ ਪਾਰਟੀ ਜੁਆਇਨ ਕੀਤੀ, ਕੀ ਤੇਰੀਆਂ ਗਤੀਵਿਧੀਆਂ, ਕੀ ਤੇਰੇ ਹਮਲੇ ਹੋਏ। 4-4 5-5 ਘੰਟੇ ਵੀ ਜਿਹੜੇ ਕੋਰਟ ਤੇ ਕੀਤੇ ਹੋਏ ਆ, ਤੇ ਸਰਕਾਰੀ ਵਕੀਲ ਕਹਿੰਦਾ ਮੈਨੂੰ ਅਜੇ ਹੋਰ ਟਾਈਮ ਚਾਹੀਦਾ, ਫਿਰ ਇੱਕ ਹੋਰ ਤਰੀਕ ਪਾਓ। ਸੋ ਬੰਦੇ ਦੀ ਕਿਸਮਤ ਵੀ ਹੈ। ਸੋ ਇਹ ਹੁਣ ਜਦੋਂ ਆਪਾਂ ਤਰੀਕ ਦੀ ਗੱਲ ਕਰਦੇ ਹਾਂ, ਸਵਾਲ ਜਵਾਬ ਇਹ ਆ, ਸੋ ਇਹ ਪ੍ਰੋਸੈਸ ਕਿੱਥੋਂ ਸ਼ੁਰੂ ਹੁੰਦਾ ਹੈ? ਕੋਰਟ ਰੂਮ? ਕੀ ਇਹ ਪ੍ਰਾਈਵੇਟ ਹੀਅਰਿੰਗ ਹੁੰਦੀ ਆ ਕਿ ਪਬਲਿਕ ਹੀਅਰਿੰਗ ਹੁੰਦੀਆਂ ਇਹ ਵਾਲੀਆਂ? ਬਿਲਕੁਲ ਜੀ, ਇਹ ਪ੍ਰਾਈਵੇਟ ਹੀਅਰਿੰਗ ਹੁੰਦੀ ਆ, ਤੇ ਤੁਸੀਂ ਆਪਣਾ ਗਵਾਹ ਵਗੈਰਾ ਲੈ ਕੇ ਜਾ ਸਕਦੇ ਆ। ਤੁਹਾਡੇ ਨਾਲ ਵਕੀਲ ਜਾ ਸਕਦਾ, ਤੁਹਾਡਾ ਗਵਾਹ ਜਾ ਸਕਦੇ ਆ, ਫੈਮਿਲੀ ਫਰੈਂਡ ਜੇ ਸਪੋਰਟ ਕਰਨ ਲਈ ਲੈ ਕੇ ਜਾਣੇ ਉਹ ਵੀ ਤੁਸੀਂ ਲਿਜਾ ਸਕਦੇ। ਠੀਕ ਆ। ਰეკਮੈਂਡ ਨਹੀਂ ਮੈਂ ਕਰਦਾ ਕਿ ਦੋਸਤ ਵੀ ਤੁਹਾਡੇ ਨਾਲ ਜਾਣ। ਮੈਂ ਤਾਂ ਬਾਹਰ ਬਿਠਾ ਦਿੰਦਾ ਉਹਨਾਂ ਨੂੰ, ਵੇਟ ਕਰਦੇ ਹੁੰਦੇ ਫਿਰ ਕਿੱਦਾਂ ਨਿਕਲ।
ਨਿਕਲੂਗਾ ਤਾਂ ਫਿਰ ਜਸ਼ਨ ਮਨਾਵਾਂਗੇ ਹਨਾ। ਹੂੰ ਤੇ ਵਿਟਨੈਸ ਆਪਣੇ ਲਿਜਾ ਸਕਦੇ ਆ, ਘਰ ਵਾਲੀ ਬੱਚੇ ਬੁੱਚੇ ਲਿਜਾ ਸਕਦੇ ਆ ਕਿੱਦਾਂ ਹਨਾ। ਉਹ 'ਚ ਵੀ ਕਈ ਵਾਰੀ ਜੇ ਜਵਾਕ ਜਵੂਕ ਰੌਲਾ ਪਾਉਂਦਾ ਹੋਵੇ, ਜੱਜ ਕਹਿ ਦਿੰਦਾ ਕਿ ਤੁਸੀਂ ਬਾਹਰ ਵੇਟ ਕਰੋ। ਹੂੰ ਤੇ ਜੱਜਾਂ ਦਾ ਵੀ ਅੰਦਰ ਫਿਰ ਕਿਸੇ ਹੋਰ ਨੂੰ, ਜਿੱਦਾਂ ਮੰਨ ਲਓ ਕੋਈ ਸਪੋਰਟ ਨੂੰ ਲੈ ਵੀ ਗਏ, ਉਹ ਬੋਲ ਤਾਂ ਕੋਈ ਸਕਦਾ ਨਹੀਂ, ਉਹਨਾਂ ਨੇ ਬਸ ਸੁਣਨਾ ਹੀ ਹੁੰਦਾ ਹੈ, ਰਾਈਟ? ਹਾਂਜੀ, ਪਰ ਆਪਣਾ ਨਹੀਂ, ਗਵਾਹ ਵੀ ਤੁਹਾਡਾ ਦਿਸਦਾ, ਹੁਣ ਤੁਹਾਡੇ ਪਿੰਡ ਦਾ ਕੋਈ ਬੰਦਾ, ਤੁਹਾਡੀ ਪਾਰਟੀ ਦਾ ਕੋਈ ਵਰਕਰ ਆ, ਉਹ ਕਟਹਿਰੇ 'ਚ ਆ ਕੇ ਬੋਲ ਸਕਦਾ ਹੈ, ਇਹ ਨਹੀਂ ਵੀ ਪਿੱਛੋਂ ਬੈਠਾ ਜਿਹੜਾ ਉਹ ਕੁਛ ਬੋਲੀ ਨਹੀਂ ਜਾਵੇ, ਸਾਰੇ ਹਾਂਜੀ, ਕਰੀ ਜਾਵੇ। ਰਗੜ ਤੇ ਬੋਲਣਾ ਪੈਂਦਾ ਨਾਂ ਨੂੰ ਲੈ ਕੇ ਪੂਰਾ। ਹਾਂ, ਜਿੱਦਾਂ ਆਪਾਂ ਉਹ ਦੇਖਦੇ ਜਿਹੜਾ ਉਹ ਹੈਗੇ ਆ। ਸੋ ਇਹ ਕੀ ਸਾਰੀਆਂ ਹੀ ਹੁਣ ਇਨ ਪਰਸਨ ਹੀ ਹੁੰਦੀਆਂ ਜਾਂ ਵੈਬਐਕਸ ਤੇ ਵੀ ਜਿਹੜੀਆਂ ਅਜੇ ਵੀ ਚੱਲਦੀਆਂ ਨੇ? ਜ਼ਿਆਦਾਤਰ ਤੇ ਵੈਬਐਕਸ ਤੇ ਹੀ ਜ਼ੋਰ ਆ। ਸਾਨੂੰ ਵੀ ਵੈਬਐਕਸ ਹੀ ਪਸੰਦ ਆ, ਕਲਾਇੰਟਾਂ ਨੂੰ ਵੀ ਸਾਡੇ ਨੂੰ ਵੈਬਐਕਸ ਹੀ ਪਸੰਦ ਆ। ਕਹਿੰਦੇ ਇੱਥੇ ਥੋੜਾ ਹੌਸਲਾ ਜਿਹਾ ਹੁੰਦਾ ਦਫ਼ਤਰ ਦੇ ਵਿੱਚ, ਉੱਥੇ ਜਾ ਕੇ ਬੰਦਾ ਥੋੜਾ ਨਰਵਸ ਵੀ ਹੋ ਜਾਂਦਾ। ਘਬਰਾ ਜਾਂਦਾ, ਠੀਕ ਹੈ। ਕਟਹਿਰੇ ਕਟੂਰੇ ਨਾਲੇ ਉੱਥੇ ਪਾਰਕਿੰਗ ਪੂਰਕਿੰਗ ਲੱਭਣੀ, ਫਿਰ 2-2 3-3 ਘੰਟੇ ਪਹਿਲਾਂ ਜਾ ਕੇ ਡਰਾਈਵ ਕਰਨੀ ਕਿ ਜਾਮ ਨਾ ਲੱਗ ਜਾਵੇ। ਹੂੰ ਐਲਏ ਵਾਲੀ ਸੀਗੀ ਜੱਜ ਇੱਕ, ਉਹਨੇ ਮੈਨੂੰ ਬੁਲਾ ਲਿਆ ਸੀਗਾ, ਕਹਿੰਦੀ ਆ ਜਾਓ। ਮੈਂ ਉਹਨੂੰ ਪਾਇਆ, ਮੈਂ ਕਿਹਾ ਯਾਰ ਤੂੰ ਵੈਬਐਕਸ ਦੇ ਦੇ, ਆਪਾਂ ਇੱਥੇ ਰਹਿੰਦੇ ਆ, ਸੈਨ ਫਰਾਂਸਿਸਕੋ ਆਉਣਾ ਪੈਣਾ। ਸਵੇਰੇ ਸਵੇਰੇ ਉਹਨੇ ਬੁਲਾਇਆ, ਰਾਤ ਨੂੰ ਇੱਥੋਂ ਤਰੀਕਾ ਤੁਰਕਾ ਭੁਗਤ। ਮੈਂ ਜਾ ਕੇ ਉਹਨੂੰ ਕਿਹਾ, ਮੈਂ ਕੀ ਹਿਸਾਬ ਕਿਤਾਬ ਆ। ਕਹਿੰਦੀ ਰੀਜ਼ਨ ਤੇਰਾ ਸਹੀ ਨਹੀਂ ਲੱਗਾ ਕਿ ਤੂੰ ਇਹ ਦੱਸਿਆ ਕਿ ਉਹ ਦੂਰ ਰਹਿਣਾ। ਤੇ ਪਰ ਇਹ ਸੀਗਾ ਕੇਸ ਕੂਸ ਪਾਸ ਕਰਤਾ। ਹੁਣ ਏਦਾਂ ਕਿ ਬੰਦਾ ਉਹ ਜਿੱਥੇ ਮਰਜ਼ੀ ਜਾਵੇ ਟੈਕਸਸ, ਬਸ ਇਹ ਹੈ ਕਿ ਜਦੋਂ ਜੇ ਤਾਂ ਬੰਦੇ ਦਾ ਕੇਸ ਪਾਸ ਹੋ ਗਿਆ, ਫਿਰ ਤਾਂ ਵਕੀਲ ਨੇ ਵੀ ਖੁਸ਼ ਹੋ ਕੇ ਆਣਾ, ਜਹਾਜ਼ ਚ ਲੈ ਵੀ ਸਿਰੇ ਚੜ ਗਈ ਹੈ। ਹਾਂਜੀ। ਤੇ ਜੇ ਕੋਈ ਉਹੀ ਲੰਡੂ ਜਿਹਾ ਰੀਜ਼ਨ ਰੀਲੋਕੇਸ਼ਨ ਦਾ, ਫਿਰ ਏਦਾਂ ਵਾ, ਇੱਕ ਤਾਂ ਬੰਦੇ ਨੇ ਫਿਰ ਜਹਾਜ਼ ਚ ਵੀ ਸੋਚੀ ਜਾਣਾ, ਯਾਰ ਕਿਉਂ ਕੀਤਾ ਜੱਜ ਨੇ ਏਦਾਂ। ਜੀ ਜੀ ਜੀ।